ਸਲਾਮੁਅਲੈਕੁਮ। ਮੈਂ ਨਦੀਮ ਭੱਟੀ ਤੇ ਤੁਸੀਂ ਵੇਖ ਰਹੇ ਹੋ ਪਿੰਡਾਂ ਦੇ ਲੋਕ। ਦੁਬਾਰਾ ਅੱਜ ਫੇਰ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਗਏ ਆ ਤੇ ਮੇਰੇ ਨਾਲ ਤੁਹਾਨੂੰ ਪਤਾ ਹੈ ਕਿ ਕਿਸੇ ਵੀ ਤਾਰਫ ਦੇ ਮੁਹਤਾਜ ਨਹੀਂ। ਸਾਕਬ ਪੰਜਾਬੀ ਸਾਹਿਬ ਪੰਜਾਬੀ ਵਾਸਤੇ ਇਹਨਾਂ ਦੀਆਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਵੀ ਆ, ਮੁਹੱਬਤਾਂ ਵੀ ਆ ਇਹਨਾਂ ਦੀਆਂ। ਤੇ ਅੱਜ ਇਹਨਾਂ ਨਾਲ ਆਪਾਂ ਗੱਲ ਕਰਦੇ ਆ ਤੇ ਨਾਲੇ ਇਹਨਾਂ ਨੂੰ ਪੁੱਛਦੇ ਆ ਕਿ ਜਿਹੜੀ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋਈ ਉਹ ਕਿੱਦਾਂ ਦਾ ਪ੍ਰੋਗਰਾਮ ਰਿਹਾ, ਇਹਦੇ ਬਾਰੇ ਅੱਜ ਡਿਸਕਸ ਕਰਾਂਗੇ। अस्सलाम वालेकुम भाई। वालेकुम सलाम भट्टी साहब, की हाल चाल ने? और साकब भाई सब ठीक ठाक खैरियत है? सब तो पहले तो ਤੁਹਾਡੀ ਮਿਹਰਬਾਨੀ ਕਿ ਤੁਸੀਂ ਆਏ ਤੇ ਆਪਣੇ ਚੈਨਲ ਤੇ ਮੈਨੂੰ ਰੂਬਰੂ ਕਰਵਾਇਆ। ਤੇ ਅਸੀਂ ਜਨਾਬ ਕੋਈ ਐਸੀ ਵੈਸੀ ਕੋਈ ਗੱਲ ਨਹੀਂ ਹੈ ਜਿਹੜੀ ਭੱਟੀ ਸਾਹਿਬ ਨੇ ਕੀਤੀ, ਕੋਈ ਤਾਰਫ ਦੇ ਮੁਹਤਾਜ ਨਹੀਂ ਤੇ ਨਾ ਹੀ ਕੋਈ ਅਸੀਂ ਐਡੇ ਕੋ ਪੰਜਾਬੀ ਸੇਵਕ ਹਾਂ, ਕਿਉਂਕਿ ਅਸੀਂ ਤੇ ਕੀ ਸੇਵਾ ਕਰਨੀ ਹੈ, ਉਲਟਾ ਪੰਜਾਬੀ ਸਾਨੂੰ ਮਸ਼ਹੂਰ ਕਰ ਦਿੰਦੀ ਹੈ। ਤੇ ਪੰਜਾਬੀ ਕਿਸੇ ਦਾ ਵੀ ਹੱਕ ਨਹੀਂ ਰੱਖਦੀ। ਸਾਡੀ ਬੋਲੀ ਐਡੀ ਮਹਾਨ ਐਡੀ ਵੱਡੀ ਹੈ। ਤੇ ਜੇ ਤੁਸੀਂ ਕਾਨਫਰੰਸ ਦੀ ਤੁਸੀਂ ਗੱਲ ਕੀਤੀ ਕਿ ਕਾਨਫਰੰਸ ਕਿਵੇਂ ਦੀ ਰਹੀ, ਤੇ ਉਹ ਜੀ ਅਹਿਮਦ ਰਜ਼ਾ ਪੰਜਾਬੀ ਸਾਹਿਬ ਤੇ ਨਾਸਰ ਢਿੱਲੋਂ ਵੀਰ ਜੀ ਪੰਜਾਬੀ ਲਹਿਰ ਵਾਲੇ, ਉਹਨਾਂ ਨੇ ਮਿਲ ਕੇ ਇੱਕ ਸੋਹਣਾ ਆਰ ਕੀਤਾ ਕਿ ਉਹ ਜਿਵੇਂ ਕਹਿੰਦੇ ਨੇ ਹੁੰਦੇ ਕਿ ਚੜ੍ਹਦੇ ਹੋ ਢੋਲ ਵਜਾਉਂਦਾ ਤੂੰ ਲੈਂਦੇ ਹੋ ਆਵਾਂ ਮੈਂ, ਜੀ ਕਰਦਾ ਏ ਹਰ ਵਿਸਾਖੀ ਤੇਰੇ ਨਾਲ ਮਨਾਵਾਂ ਮੈਂ। ਉਹਨਾਂ ਨੇ ਇੰਜ ਦਾ ਸੋਹਣਾ ਆਰ ਕੀਤਾ ਕਿ ਦੋਵਾਂ ਪੰਜਾਬਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ। ਲਾਹੌਰ ਪਿਲਾਗ ਦੇ ਵਿੱਚ ਉਹਨਾਂ ਨੇ ਬੋਲੀ ਦੇ ਪ੍ਰਚਾਰ ਲਈ ਸੋਹਣਾ ਆਰ ਕੀਤਾ, ਸੋਹਣੀ ਕਾਨਫਰੰਸ ਕਰਾਈ ਤੇ ਚੜ੍ਹਦੇ ਪੰਜਾਬ ਦੀਆਂ ਵੱਡੀਆਂ ਹਸਤੀਆਂ, ਵੱਡੇ ਨਾਮ ਪੰਜਾਬੀ ਫਿਲਮ ਇੰਡਸਟਰੀ ਦੇ, ਜਿਨ੍ਹਾਂ ਵਿੱਚ ਗੁਰਪ੍ਰੀਤ ਕੌਰ ਭੰਗੂ ਜੀ, ਕਰਮਜੀਤ ਅਨਮੋਲ ਵੀਰ ਜੀ ਤੇ ਮਲਕੀਤ ਰੋਣੀ ਜੀ, ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਦੋਸਤ ਆਏ। ਇੱਕ ਗਾਇਕੀ ਦਾ ਵੱਡਾ ਨਾਂ ਔਰ ਮਿੱਠੀ ਤਰੀਨ ਗਾਇਕੀ ਦਾ ਵੱਡਾ ਨਾਂ ਵੀਰ ਸਿੰਘ ਵੀਰ ਹੋਰਾਂ ਵੀ ਰਲਤ ਕੀਤੀ। ਪਰ ਕੱਲ 23 ਤਰੀਕ ਵਾਲੇ ਦਿਨ ਉਹ ਵਾਪਸ ਗਏ ਤੇ ਬਹੁਤ ਸੋਹਣਾ ਦਿਨ, ਯਾਨੀ ਦੋ ਪੰਜਾਬ ਇੱਕ ਜਗ੍ਹਾ ਤੇ ਉਹਨਾਂ ਨੇ ਇਕੱਠੇ ਕੀਤੇ। ਫਿਰ ਚੜ੍ਹਦਾ ਲੈਂਦਾ ਪੰਜਾਬ ਨੂੰ ਪੂਰੀ ਦੁਨੀਆ ਤੋਂ, ਦੇਸਾਂ ਵਿਦੇਸਾਂ ਤੋਂ ਜਿਹੜੇ ਪੰਜਾਬੀ ਬੋਲਣ ਵਾਲੇ ਸੀ, ਜਿਨ੍ਹਾਂ ਨੇ ਪੰਜਾਬੀ ਬੋਲੀ ਦੇ ਵਿੱਚ ਆਪਣੀ ਅੱਖ ਖੋਲੀ, ਉਹ ਇਸ ਕਾਨਫਰੰਸ ਦੇ ਵਿੱਚ ਇਕੱਠੇ ਹੋਏ। ਤੇ ਭਾਜੀ ਮੈਨੂੰ ਇਹ ਦੱਸੋ, ਮਾਸ਼ਾਅੱਲਾ ਮੈਂ ਤੇ ਮੇਰੀ ਥੋੜੀ ਬੈਡ ਲੱਕ ਰਹੀ ਕਿ ਮੈਂ ਉੱਥੇ ਜਾ ਨਹੀਂ ਸਕਿਆ, ਕੋਈ ਮਸਰੂਫੀਅਤ ਦੀ ਮੇਰੀ। ਤੇ ਮੈਨੂੰ ਇਹ ਦੱਸੋ ਵੀ ਐਡਾ ਵੱਡਾ ਪ੍ਰੋਗਰਾਮ, ਇੰਟਰਨੈਸ਼ਨਲ ਪ੍ਰੋਗਰਾਮ ਆਰਗੇਨਾਈਜ਼ ਕਰਨਾ ਬੜੀ ਵੱਡੀ ਗੱਲ, ਔਰ ਪਾਕਿਸਤਾਨ ਉਹਦੀ ਮੇਜ਼ਬਾਨੀ ਕਰ ਰਿਹਾ। ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਕੋਸ਼ਿਸ਼ਾਂ ਕਿੰਨਾ ਭਰਾਵਾਂ ਦੀਆਂ ਸੀ ਜਿਹੜਾ ਐਡਾ ਵੱਡਾ ਪ੍ਰੋਗਰਾਮ ਆਰਗੇਨਾਈਜ਼ ਹੋ ਗਿਆ? ਉਹ ਜੀ ਬਸ ਕੀ ਕਹਿੰਦੇ ਹੁੰਦੇ ਆ ਕਿ ਉਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਉਹ ਅਹਿਮਦ ਰਜ਼ਾ ਪੰਜਾਬੀ ਸਾਹਿਬ ਤੇ ਨਾਸਰ ਢਿੱਲੋਂ ਵੀਰ ਜੀ ਹੋਰਾਂ ਦੀ ਮਿਹਨਤ ਸੀ ਸਾਰੀ। ਔਰ ਇਹ ਕੋਈ 2 4 5 10 ਦਿਨ ਦਾ ਕੰਮ ਨਹੀਂ ਹੈਗਾ। ਇਹਦੇ ਪਿੱਛੇ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਔਰ ਕਈ ਮਹੀਨਿਆਂ ਤੋਂ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਤੇ ਉਹ ਦੋਸਤ ਨਾਲ ਦੋਸਤ ਮਿਲਦੇ ਗਏ ਤੇ ਰਲ ਮਿਲ ਕੇ ਸਾਰਿਆਂ ਨੇ, ਪੰਜਾਬੀ ਪ੍ਰਚਾਰ ਦੀ ਟੀਮ ਤੇ ਪੰਜਾਬੀ ਲਹਿਰ ਦੀ ਟੀਮ ਨੇ ਇਹ ਕੋਸ਼ਿਸ਼ਾਂ ਕਰਕੇ ਇਹ ਸੋਹਣਾ ਹਾਰ ਸਜਾਇਆ, ਸੋਹਣਾ ਹਾਰ ਕੀਤਾ। ਹਾਂਜੀ, ਗੱਲ ਇਹ ਆ ਕਿ ਲਹਿੰਦਾ ਪੰਜਾਬ ਹੋਵੇ, ਚੜ੍ਹਦਾ ਪੰਜਾਬ ਹੋਵੇ, ਗੱਲ ਤੇ ਇੱਕ ਹੀ ਆ। ਬਿਲਕੁਲ ਗੱਲ ਇੱਕ ਹੀ ਆ। ਤੇ ਲੇਕਿਨ ਇੰਨੀਆਂ ਮੁਹੱਬਤਾਂ ਮੈਂ ਵੇਖਿਆ, ਮੈਂ ਉਹ ਵੇਖਦਾ ਰਿਹਾ ਸੋਸ਼ਲ ਮੀਡੀਆ ਤੇ ਕਿ ਮਤਲਬ ਇੰਨਾ ਉਹ ਕਰੀਬ ਘਰ ਆ ਕੇ ਬੰਦਿਆਂ ਨੂੰ ਮਿਲਦੇ ਸੀ, ਇੰਨੀ ਮੁਹੱਬਤ ਕਰਦੇ ਸੀ ਤੇ ਉਹ ਇੰਜ ਲੱਗਦਾ ਹੀ ਨਹੀਂ ਸੀ ਵੀ ਜਿਵੇਂ ਉਹ ਕਿਸੇ ਦੂਸਰੇ ਮੁਲਕੋਂ ਆਏ ਆ ਜਾਂ ਦੂਸਰੇ ਪੰਜਾਬ ਚੋਂ ਆਏ ਆ। ਇਹਦੀ ਕੀ ਵਜ੍ਹਾ, ਇੰਨੀਆਂ ਮੁਹੱਬਤਾਂ ਕਿਉਂ ਆ ਉਹਨਾਂ ਦੇ ਦਿਲਾਂ ਦੇ ਵਿੱਚ ਸਾਡੇ ਵਾਸਤੇ? ਲਾਹੌਰ ਹਮੇਸ਼ਾ ਤੋਂ ਪੰਜਾਬ ਦਾ ਦਿਲ ਰਿਹਾ ਹੈ। ਤੇ ਮਲਕੀਤ ਰੋਣੀ ਹੋਰੀ ਗੱਲ ਕਰ ਰਹੇ ਸੀ ਕਾਨਫਰੰਸ ਦੇ ਵਿੱਚ ਕਿ ਅਸੀਂ ਨਾ, ਸਾਡਾ ਇੱਕ ਪ੍ਰੋਜੈਕਟ ਸੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਤੇ ਉਹ ਗੱਲ ਕਰਦੇ ਹੋਏ ਜ਼ਾਰੋ ਕਤਾਰ ਰੋ ਰਹੇ ਸੀ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਕਹਿ ਰਹੇ ਸੀ। ਤੇ ਸਾਹਮਣੇ ਬੈਠੇ ਹੋਏ ਗੁਰਪ੍ਰੀਤ ਕੌਰ ਭੰਗੂ ਜੀ ਹੋਰੀ ਵੀ ਬੈਠੇ ਸੀ ਸਾਹਮਣੇ, ਉਹ ਵੀ ਜ਼ਾਰੋ ਕਤਾਰ ਰੋ ਰਹੇ ਸਨ ਕਿ ਉਹ ਕਹਿੰਦੇ ਸੀ ਕਿ ਸਾਡਾ ਪ੍ਰੋਜੈਕਟ ਤਾਂ ਹੈਗਾ ਵਾ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਤੇ ਅਸੀਂ ਓਰੀਜਨਲ ਦੇ ਵਿੱਚ ਅਸੀਂ ਕਿਦੋਂ ਜਾਵਾਂਗੇ ਲਾਹੌਰ, ਸਾਡੇ ਕਦਮ ਕਿਦੋਂ ਉਸ ਧਰਤੀ ਤੇ ਪੈਣਗੇ। ਤੇ ਇਸ ਗੱਲ ਤੋਂ ਭਾਵਿਕ ਹੋ ਕੇ ਉਹ ਬੜਾ ਰੋਏ ਕਿ ਅੱਜ ਅਸੀਂ ਲਾਹੌਰ ਆਏ ਆ, ਓਰੀਜਨਲ ਦੇ ਵਿੱਚ ਅਸੀਂ ਅੱਜ ਜੰਮੇ ਆ। ਸਾਕਬ ਭਾਈ ਤੁਹਾਡੀਆਂ ਵੀ ਪੰਜਾਬੀ ਵਾਸਤੇ ਮਾਸ਼ਾਅੱਲਾ ਬੜੀ ਅਣਥੱਕ ਮਿਹਨਤ ਆ, ਕੋਸ਼ਿਸ਼ ਆ, ਔਰ ਸਾਲਾਂ ਤੋਂ ਆ, ਕਈ ਸਾਲ ਤੋਂ ਤੁਸੀਂ ਇਹ ਮਿਹਨਤ ਕਰਦੇ ਪਏ ਹੋ ਤੇ ਅੱਲਾਹ ਤਾਲਾ ਨੇ ਇਹਦਾ ਤੁਹਾਨੂੰ ਅਜਰ ਦੇਣਾ ਆ। ਤੇ ਕੋਈ ਆਖਰੀ ਮੈਸੇਜ ਦੇਣਾ ਚਾਹੁੰਦੇ ਹੋਵੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਇਸ ਆਪਣੇ ਇਲਾਕੇ 'ਚ, ਆਪਣੇ ਹਲਕੇ 'ਚ? ਹੁਣ ਤਾਂ ਤੁਹਾਨੂੰ ਪਤਾ ਵੀ ਮਰੀਮ ਨਵਾਜ਼ ਨੇ, ਸਾਡੀ ਜਿਹੜੀ ਪੰਜਾਬ ਦੀ ਵਜ਼ੀਰ ਆਲਾ ਆ, ਉਹਨੇ ਵੀ ਅਨਾਉਂਸਮੈਂਟ ਕੀਤੀ ਹੈ ਕਿ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਦਾ ਜਿਹੜਾ ਸਬਜੈਕਟ ਹੈ ਨਾ ਉਹ ਲਾਜ਼ਮਨ ਕਰਾਰ ਦੇ ਦਿੱਤਾ ਗਿਆ, ਕਰਾਰਦਾਦ ਪਾਸ ਹੋ ਗਈ ਹੈ। ਇਹਦੇ ਹਵਾਲੇ ਨਾਲ ਤੁਸੀਂ ਕੀ ਗੱਲ ਕਰਨਾ ਚਾਹੋਗੇ? ਵੇਖੋ ਜੀ, ਸਾਰੇ ਵਧਾਈ ਦੇ ਪਾਤਰ ਨੇ
ਜੇ ਪੰਜਾਬ ਦੇ ਵਿੱਚ ਪੰਜਾਬੀ ਪੜ੍ਹਾਈ ਜਾਵੇ, ਕਿਉਂਕਿ ਹਰ ਕੀਮੀਆਦਾਨ, ਹਰ ਸਾਇੰਸਦਾਨ ਦਾ ਇਹ ਮੰਨਣਾ ਹੈ ਕਿ ਅਸੀਂ ਆਪਣੀ ਜ਼ੁਬਾਨ ਦੇ ਵਿੱਚ, ਆਪਣੀ ਮਾਂ ਦੀ ਜ਼ੁਬਾਨ ਦੇ ਵਿੱਚ ਜ਼ਿਆਦਾ ਤਰੱਕੀ ਕਰ ਸਕਦੇ ਹਾਂ। ਤੇ ਓਬੜ ਬੋਲੀਆਂ ਤੁਸੀਂ ਠੀਕ ਹੈ, ਤੁਸੀਂ ਇੰਗਲਿਸ਼ ਸਿੱਖੋ, ਉਰਦੂ ਸਿੱਖੋ, ਹਿੰਦੀ ਸਿੱਖੋ, ਜੈਪਨੀਜ਼ ਸਿੱਖੋ, ਸਾਰੀਆਂ ਚਾਈਨੀਜ਼ ਸਿੱਖੋ, ਸਾਰੀਆਂ ਜ਼ਬਾਨਾਂ ਸਿੱਖੋ, ਸਾਰੀਆਂ ਦਾ ਆਦਰ ਹੈ, ਸਾਰੀਆਂ ਦਾ ਮਾਣ ਸਤਿਕਾਰ ਹੈ, ਲੇਕਿਨ ਆਪਣੀ ਜਿਹੜੀ ਮਾਂ ਦੀ ਜ਼ਬਾਨ ਆ ਉਹਨੂੰ ਤੁਸੀਂ ਉਹਦਾ ਦਰਜਾ ਉੱਤੇ ਰੱਖੋ। ਬਹੁਤ ਧੰਨਵਾਦ।